यूएस कमिशन ने इंडिया दे विच घट गिनतियां ते रिलीजियस फ्रीडम के हवाले दे नाल वाच लिस्ट ते रखिया होया सी क्योंकि पिछले कुछ सालों के विच मिनोरिटीज़ दे नाल इंडिया दे विच बहुत सारियां घटनावां होईयां। इस संबंधी जून 3 यानी कि कल वाशिंगटन डीसी दे विच एक ब्रीफिंग हुई अते लेटर सिख काकस दे वल्लों एनुअल डिनर भी रखवाया गया। आज इस ब्रीफिंग बारे पूरी डिटेल दे नाल गलबात करांगे फ्रेंड्स विद सिख काकस तो सरदार हरप्रीत सिंह संधू जी नाल जिहड़े कि इस वेले साडे नाल फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। हाँ जी भाई, वाहिगुरू खालसा वाहिगुरू फतेह सारे सुनने वाले रेडियो से प्रोग्राम से। जी जी वीर जी, जिस तरह कल टॉम लैंटोस ह्यूमन राइट्स कमिशन वालों जिहड़ी एक ब्रीफिंग करवाई गई सी, ਅਸੀਂ ਚਾਹੁੰਦੇ ਕਿ TV84 ਦਰਸ਼ਕਾਂ ਨੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸੋ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ। हाँ, ये ਜਿਹੜੀ ब्रीफिंग रखाई गई थी, it was a collaboration ਜਿਹੜੇ ਕਿ Friends of the American Sikh Caucus, ਉਸ ਤੋਂ ਇਲਾਵਾ Tom Lantos Human Rights Commission ਜੀ and of course American Sikh Congressional Caucus ਦੇ co-chair Patrick Meehan ਉਹਨਾਂ ਦੇ ਆਫਿਸ ਥਰੂ ਹੋਈ ਸੀ ਜੀ। ਪਰ ਇਹ ਮੀਟਿੰਗ ਸ਼ੁਰੂ ਇਸ ਤਰ੍ਹਾਂ ਹੋਈ ਸੀ ਕਿ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਜਦੋਂ ਪ੍ਰੈਜ਼ੀਡੈਂਟ ਬਾਬਾ ਇੰਡੀਆ ਗਏ ਸੀ, ਹਾਂਜੀ, ਉਹਨਾਂ ਨੇ ਸਟੇਟਮੈਂਟ ਦਿੱਤੀਆਂ ਗਈਆਂ ਸੀ 27 ਜਨਵਰੀ ਨੂੰ ਜੀ ਕਿ ਇੰਡੀਆ ਦੇ ਇਹ ਠੀਕ ਨਹੀਂ ਜੋ ਕੁਝ ਮਿਨੋਰਿਟੀਜ਼ ਦੇ ਖਿਲਾਫ ਹੋ ਰਿਹਾ ਹੈ। ਹਾਂਜੀ, ਪਰ ਲੋਕਾਂ ਨੇ ਉੱਥੇ ਇੰਡੀਆ 'ਚ ਕੋਈ ਵੱਡੀ ਗੱਲ ਬਣਾਈ ਨਹੀਂ ਗਈ। ਫਿਰ ਉਹਨਾਂ ਨੇ ਦੁਬਾਰਾ ਫਿਰ ਰਿਪੀਟ ਕੀਤਾ ਗਿਆ ਸੀ ਫਰਵਰੀ ਇੱਥੇ ਯੂਨਾਈਟਿਡ ਸਟੇਟਸ ਐਟ ਦ ਪ੍ਰੇਅਰ ਬ੍ਰੈਕਫਾਸਟ कि ये चीज खत्म हो जाएगी कि ये वायलेशन हो रही है कि रिलीजियस राइट्स से जी। पर अफसोस है कि ਜਿਹੜੇ ਕ੍ਰਿਸਚੀਅਨਸ ਨੇ ਜਿਹੜਾ ਮੈਜੋਰਿਟੀ ਉਹਨਾਂ ਨੂੰ ਹੋ ਰਿਹਾ ਸੀ ਬੈਕਲੈਸ਼, ਉਹਨਾਂ ਨੇ ਅਪਰੋਚ ਕੀਤਾ ਗਿਆ ਜਿਹੜੇ ਕਿ ਆਪਣੇ ਬਹੁਤ ਕਾਕਸ ਤੋਂ ਮੈਂਬਰਸ ਆਫ ਦਾ ਕਾਕਸ, ਮੈਂਬਰਸ ਆਫ ਦਾ ਟਾਮ ਲੈਂਟੋਸ ਐਂਡ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਉਹਨਾਂ ਨੇ ਅਪਰੋਚ ਕੀਤਾ ਜੀ ਕਿ ਸਾਡੇ ਜਿਹੜਾ ਕੁਝ ਹੋ ਰਿਹਾ ਕਿ ਇਹ ਮੈਂਬਰਸ ਆਫ ਕਾਂਗਰਸ ਨੂੰ ਦੱਸਿਆ ਜਾਵੇ ਕਿ ਅਸੀਂ ਆਪਣੇ ਬਿਆਨ ਸਬੂਤ ਕਰਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ। ਹਾਂਜੀ, ਉਹਦੇ ਚ ਜਿਹੜੇ ਲੀਡਰਸ਼ਿਪ ਲਈ ਸੀ ਰੈਵਰੈਂਡ ਡਾਕਟਰ ਜੋਸ਼ੂਆ ਜੌਨ ਰਾਜਾ, ਹਾਂਜੀ, ਜਿਹੜੇ ਕਿ ਵਿਕਰ ਨੇ ਜਿਹੜਾ ਕਿ ਮਤਲਬ ਚਰਚ ਆਫ ਇੰਗਲੈਂਡ ਵੱਲੋਂ ਇਹ ਪੁੱਛਿਆ ਗਿਆ ਸੀ ਅਲੋਂਗ ਵਿਦ ਜਿਹੜੇ ਕਿ ਆਪਣੇ ਸਿੱਖਾਂ ਦੇ ਐਂਡ ਮੁਸਲਮਾਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਸੀ ਕਿ ਕੁਝ ਸਾਡੇ ਲਈ ਕਰੋ ਤਾਂ ਕਰਕੇ ਆਪਣੇ ਮੈਂਬਰਸ ਆਫ ਕਾਂਗਰਸ ਨੂੰ ਇਨਫੋਰਮ ਕਰ ਸਕੀਏ ਕਿ ਇਹ ਜਿਹੜਾ ਹੋਣਾ ਚਾਹੀਦਾ ਸੀ ਖਤਮ ਹੋਣਾ ਚਾਹੀਦਾ ਪਰ ਵੱਧ ਰਿਹਾ ਜੀ ਜੀ। ਤੇ ਵੀਰ ਜੀ ਆਮ ਸੌਰੀ ਲਾਈਕ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕ੍ਰਿਸਚੀਅਨ ਚ ਡਾਕਟਰ ਜਾਸ਼ਵਾ ਆਏ ਸੀਗੇ ਪਰ ਉਹਨਾਂ ਨੇ ਟੈਸਟਮਨੀ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਲਾਈਕ ਆਈ ਵਾਂਟ ਟੂ ਨੋ ਇਨ ਡੀਟੇਲ ਲਾਈਕ ਵਾਟ ਐਗਜ਼ੈਕਟਲੀ ਹੈਪਨ। ਸੋ ਬੇਸਿਕਲੀ ਜਿਹੜੀ ਹੀਅਰਿੰਗ ਕੀਤੀ ਗਈ ਸੀ ਬਰੀਫਿੰਗ ਕੀਤੀ ਗਈ ਸੀ ਹਾਂਜੀ। ਇਸ ਤੋਂ ਇਲਾਵਾ ਮੈਜੋਰਿਟੀ ਜਿਹੜੀ ਫਾਈਂਡਿੰਗਸ ਇਹ ਹੈਗੇ ਸੀ ਆਪਣੇ ਜਿਹੜੇ ਕਿ United States Commission on International Religious Freedom ਹਾਂਜੀ ਉਹਨਾਂ ਦੇ 2015 ਦੀ ਰਿਪੋਰਟ ਜੀ ਦੱਸਿਆ ਗਿਆ ਸੀ ਜਦੋਂ ਦਾ ਮੋਦੀ ਔਰ ਜੇ BJP ਗਵਰਨਮੈਂਟ ਆਈ ਹੈ ਇਹ ਸਾਰਾ ਕੁਝ ਵੱਧ ਗਿਆ ਜਿਹੜੇ ਕਿ ਮਿਨੋਰਿਟੀਜ਼ ਤੋਂ ਖਿਲਾਫ ਹੋ ਰਿਹਾ। ਹਾਂਜੀ, ਉਸ ਤੋਂ ਇਲਾਵਾ ਹਿਊਮਨ ਰਾਈਟਸ ਵਾਚ ਜਿਹੜੇ ਕਿ ਵੈਲ ਨੋਨ ਆਰਗੇਨਾਈਜੇਸ਼ਨ ਹੈ ਉਹ ਵੀ ਦੱਸ ਰਹੇ ਨੇ ਕਿ ਜਿਹੜੀ ਕਿ ਮਿਨੋਰਿਟੀਜ਼ ਦੀਆਂ ਫਰੀडम ਕਟਾਈ ਜਾ ਰਹੀਆਂ ਨੇ। ਹਾਂਜੀ, ਸੋ ਬੇਸਿਕਲੀ ਜਿਹੜੇ ਕਿ ਤੁਹਾਨੂੰ ਪਤਾ ਕਿ ਪਿਛਲੇ 10 ਸਾਲ ਤੋਂ ਯੂਨਾਈਟਿਡ ਸਟੇਟਸ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਬੇਸਿਸ ਤੇ ਹੀ ਕਿ ਮੋਦੀ ਨੂੰ ਇੱਥੇ ਅਮਰੀਕਾ ਕਦੀ ਨਹੀਂ ਆਉਣ ਦਿੱਤਾ ਜੀ ਐਂਡ ਹੁਣ ਆਉਣ ਦਿੱਤਾ ਕਿਉਂਕਿ ਹੀ ਵਾਸ ਅ ਚੀਫ ਮਿਨਿਸਟਰ ਆਫ ਦ ਕੰਟਰੀ ਜੀ। ਪਰ ਯੂਸਫ ਨੇ ਫਿਰ ਫਾਈਂਡਿੰਗ ਕੀਤੀ ਹੈ ਕਿ ਇਹ ਜਦੋਂ ਦਾ ਬਣ ਗਿਆ ਹੈ ਇਹ ਕੀ ਵਧੀ ਜਾ ਰਹੀ ਹੈ। ਸੋ ਜਦੋਂ ਫਾਈਂਡਿੰਗ ਚ ਉਹਨਾਂ ਨੇ ਪੇਸ਼ ਕੀਤਾ ਇੱਥੇ 22 ਮੈਂਬਰਸ ਆਫ ਕਾਂਗਰਸ ਤੋਂ ਜ਼ਿਆਦਾ ਜਿਹੜੇ ਕਿ ਉੱਥੇ ਸੁਣਨ ਆਏ ਬਰੀਫਿੰਗ ਨੂੰ। ਹਾਂਜੀ, ਯੂਨਾਈਟਿਡ ਸਟੇਟਸ ਵੱਲੋਂ ਜਿਹੜੇ ਕਿ ਸਟੇਟ ਡਿਪਾਰਟਮੈਂਟ ਵੱਲੋਂ ਬੰਦੇ ਆਏ ਸੁਣ ਲਈ ਸੋ ਇਟ ਵਾਸ ਅ ਵੈਰੀ ਐਕਸਟੈਂਸਿਵ ਜਿਹੜੀ ਕਿ ਬਰੀਫਿੰਗ ਕੀਤੀ ਗਈ ਸੀ ਹਰ ਪੱਖ ਵੱਲੋਂ ਜੀ। ਸੋ ਦਾ ਮੈਜੋਰਿਟੀ ਦਾ ਇਹ ਸੀ ਕਿ ਦੱਸਣ ਲਈ ਕਿ ਫੋਕਸ ਸੀ ਕਿ ਹਾਂ ਕੀ ਕੁਝ ਹੋ ਰਿਹਾ। ਹਾਂਜੀ ਜੀ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਸਿੱਖ ਵੀ ਇੱਕ ਮਿਨੋਰਿਟੀਜ਼ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਨੇ ਐਂਡ ਸਿੱਖਾਂ ਦੀ ਅਗਵਾਈ ਕਿਹਨੇ ਕੀਤੀ ਸੀਗੀ ਇਸ ਬਰੀਫਿੰਗ ਦੇ ਵਿੱਚ? ਸੋ ਬੇਸਿਕਲੀ ਵਿਦ ਜਿੱਦਾਂ ਤੁਹਾਨੂੰ ਦੱਸਿਆ ਗਿਆ ਕ੍ਰਿਸਚੀਅਨਸ ਵੱਲੋਂ ਰੈਵਰੈਂਡ ਜੋਸ਼ੂਆ ਜੌਨ ਆਏ ਸੀ ਜੀ। ਦੂਜੇ ਪਾਸੇ ਮੁਸਲਮਾਨਾਂ ਵੱਲੋਂ ਜਿਹੜੇ ਕਿ UK ਤੋਂ ਆਲਸੋ ਡਾਕਟਰ ਇਕਤਾਰ ਕਰਾਮਾਤ ਚੀਮਾ ਹੋਣੀ ਜਿਹੜੇ ਕਿ ਕਈ ਵਾਰੀ ਤੁਸੀਂ ਸੁਣਿਆ ਵੀ ਹੋਗਾ ਉਹਨਾਂ ਬਾਰੇ ਜਿਹੜੇ ਕਿ ਪਿਛਲੇ ਵਾਰੀ ਵਿਸਾਖੀ ਤੇ ਬਿਲਕੁਲ ਬੋਲੇ ਸੀ ਕਿ ਵੈਨਕੂਵਰ ਚ। ਹਾਂਜੀ, ਐਂਡ ਆਫ ਕੋਰਸ ਸਾਰੇ ਹੀ ਜਾਣਦੇ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਕਿ ਰਿਟਾਇਰਡ ਪ੍ਰੋਫੈਸਰ
पंजाब यूनिवर्सिटी तो आए थे। हाँ जी। इन्होंने सारे ने सबूत किया, बयान दिते ने कि जो कुछ ये वध रहा है ये कुछ हल होना चाहिए। हाँ जी। जी कि एट द एंड बेसिकली हर एक ने अपने पेपर्स प्रेजेंट किए गए थे एंड ਜਿਹੜੇ ਕਿ ਤੁਸੀਂ ਆਪ ਦੇਖ ਸਕਦੇ ਹੋ ਜੇ ਹਿਊਮਨ ਰਾਈਟ ਵਾਚ ਜਾਂ ਯੂਜ਼ਰ ਤੇ ਉਹਨਾਂ ਦੇ ਵੈਬਸਾਈਟ ਤੇ ਪੇਸ਼ ਕੀਤੇ ਜਾਣਗੇ। ਹਾਂਜੀ ਜੀ। ਪਰ ਸਭ ਤੋਂ ਜ਼ਰੂਰੀ ਇਹ ਗੱਲ ਹੈ ਕਿ ਜੋ ਕੁਝ ਵੀ ਸਟੇਟਮੈਂਟਸ ਆ ਰਹੀਆਂ ਨੇ ਇੰਡੀਆ ਚੋਂ ਉਹ ਇਹੀ ਕਹਿ ਰਿਹਾ ਕਿ ਇਹ ਕੰਮ ਵਧੂਗਾ ਹਟੂਗਾ ਨਹੀਂ। ਫੋਰ ਇੰਸਟੈਂਸ ਜੀ ਰਾਜਵੇਸ਼ਵਰ ਸਿੰਘ ਜਿਹੜੇ ਕਿ ਬੜੇ ਕਲੋਸ ਐਸੋਸੀਏਟ ਹੈਗੇ ਨੇ ਪ੍ਰਾਈਮ ਮਿਨਿਸਟਰ ਮੋਦੀ ਦੇ, ਹਾਂਜੀ, ਉਹਨਾਂ ਨੇ ਆਪ ਕਿਹਾ ਕਿ ਮੁਸਲਮਾਨ ਤੇ ਕ੍ਰਿਸਚਨ ਕੋਈ ਉਹਨਾਂ ਰਾਈਟ ਨਹੀਂ ਹੈਗੇ ਤੇ ਰਹਿਣ ਦੇ, ਜਾਂ ਤਾਂ ਉਹ ਹਿੰਦੂ ਬਣ ਜਾਂ ਇਸ ਦੇਸ਼ ਤੋਂ ਨਿਕਲ ਜਾਣ। ਤੇ ਅੱਗੇ ਉਹ ਇਹ ਵੀ ਕਹਿੰਦੇ ਕਿ ਉਹ ਕਹਿ ਰਹੇ ਨੇ ਕਿ ਆਈ ਵਿਲ ਇੰਸ਼ੋਰ ਕਿ ਇੰਡੀਆ ਇਜ਼ ਫ੍ਰੀ ਆਫ ਮੁਸਲਿਮਸ ਐਂਡ ਕ੍ਰਿਸਚਨਸ ਦਸੰਬਰ 2020 ਤੱਕ, ਜਾਂ ਤਾਂ ਹਿੰਦੂ ਬਣ ਜਾਣ ਜਾਂ ਇਸ ਦੇਸ਼ ਤੋਂ ਨਿਕਲ ਜਾਣ। ਸੋ ਜਿਹੜੇ ਕਿ RSS ਜਿਹੜੀ ਕਿ ਸ਼ੁਰੂ ਤੋਂ ਹੀ BJP ਐਂਡ ਮੋਦੀ ਸਾਹਿਬ ਜਿਹੜੇ ਕਿ ਉਸ ਆਰਗੇਨਾਈਜੇਸ਼ਨ ਆਏ ਹੈ, ਹਾਲਾਂਕਿ ਉਹ ਆਪ ਨਹੀਂ ਕੁਝ ਕਹਿ ਰਹੇ ਕਿ ਇਸ ਦੇ ਖਿਲਾਫ, ਪਰ ਨਾ ਕਹਿਣ ਨਾਲ ਵੀ ਉਹਨਾਂ ਨਾਲ ਐਸੋਸੀਏਟ ਹੋ ਰਹੇ ਜਾਂ ਤਾਂ ਕੁਝ ਕਹਿਣ, ਨਾ ਕਹਿਣ ਨਾਲ ਵੀ ਕਿ ਉਹਨਾਂ ਨਾਲ ਸਟੈਂਡ ਕਰ ਰਹੇ। ਜੀ ਜੀ ਤੇ ਵੀਰ ਜੀ ਤੁਸੀਂ ਗੱਲ ਦੱਸੀ ਹੈ ਕਿ ਕਿਸ ਤਰ੍ਹਾਂ ਤੇ 22 ਕਾਂਗਰਸਮੈਨ ਵੀ ਸੀਗੇ ਤੇ ਹੋਰ ਵੀ ਕਾਫੀ ਲੋਕ ਸੀਗੇ ਉੱਥੇ, ਪਰ ਜਦੋਂ ਇੰਨੇ ਵੱਡੇ ਵੱਡੇ ਬੰਦਿਆਂ ਨੇ ਗੱਲਾਂ ਬਾਤਾਂ ਕੀਤੀ ਕਿਸ ਤਰ੍ਹਾਂ ਮਾਈਨੋਰਿਟੀਜ਼ ਦੇ ਨਾਲ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਹੈ, ਕਿਸ ਤਰ੍ਹਾਂ ਉਹਨੂੰ ਦਬਾਇਆ ਜਾਂਦਾ ਹੈ ਜਾਂ ਉਹਨਾਂ ਦਾ ਜੈਨੋਸਾਈਡ ਕੀਤਾ ਜਾਂਦਾ ਹੈ, ਤੇ ਜਿਹੜੇ ਇਹ ਕਾਂਗਰਸਮੈਨ ਸੀਗੇ ਇਹਨਾਂ ਦਾ ਕੀ ਰਿਸਪਾਂਸ ਸੀ ਤੇ ਇਸ ਬਰੀਫਿੰਗ ਦਾ ਕੀ ਹੱਲ ਨਿਕਲਿਆ? ਆਬਵੀਅਸਲੀ ਰਿਸਪਾਂਸ ਕਰਦੇ ਸਾਰੇ ਕਿ ਜਦੋਂ ਲੈ ਕੇ ਗਏ ਨੇ ਰਿਸਪਾਂਸ ਤੇ ਆਫ ਕੋਰਸ ਦੇ ਵਰ ਸ਼ੌਕਡ ਟੂ ਹੀਅਰ ਕੀ ਕੁਛ ਹੋ ਰਿਹਾ, ਕਿਸ ਤਰ੍ਹਾਂ ਵਧ ਰਿਹਾ ਜੀ। ਉਸ ਤੋਂ ਇਲਾਵਾ ਜਿੱਦਾਂ ਕਿ ਸਪੈਸ਼ਲੀ ਜਦੋਂ ਕਿ ਇਹਨਾਂ ਨੇ ਆਪਣੇ ਪਰਸਨਲ ਐਂਡ ਫੈਕਚੁਅਲ ਫੈਕਟ ਪ੍ਰੈਜ਼ੈਂਟ ਕੀਤੇ ਗਏ ਨੇ। ਫੋਰ ਇੰਸਟੈਂਸ ਡਾਕਟਰ ਜਾਸ਼ਵਾ ਨੇ ਕੱਟ ਪੇਜ ਜਿਹੜੇ ਕਿ 192 ਕੇਸਿਸ ਜਦੋਂ ਤੱਕ ਮੋਦੀ ਹੁਣਾਂ ਦੀ ਗਵਰਨਮੈਂਟ ਆਈ ਆ ਉਹਨਾਂ ਨੇ ਕ੍ਰਿਸਚਨਾਂ ਦੇ ਚਰਚਸ ਤੋੜੇ ਗਏ ਨੇ, ਅੱਗਾਂ ਲਾਈ ਗਈਆਂ ਐਂਡ ਘਰ ਸਪੈਸ਼ਲੀ ਘਰ ਵਾਪਸੀ ਪ੍ਰੋਗਰਾਮ 'ਚ ਕ੍ਰਿਸਚਨਾਂ ਨੂੰ ਇਹ ਮੈਂਡੇਟ ਕੀਤਾ। ਤੁਸੀਂ ਆਪ ਸੁਣਿਆ ਹੋਊਗਾ ਕਈ ਸਿੱਖਾਂ ਵੱਲੋਂ ਵੀ ਕਰ ਰਹੇ ਸੀ ਕਿ ਵਾਪਸ ਹਿੰਦੂਇਜ਼ਮ 'ਚ ਜਾਣ। ਸੋ ਦੇ ਵਰ ਲਰਨ ਕਿ ਕੀ ਕੁਛ ਹੋ ਰਿਹਾ ਐਂਡ ਫਰਸਟ ਹੈਂਡ ਟੈਸਟੀਮਨੀ ਸੋਰਸ ਦੇ ਕੇ ਇਟ ਵਾਸ ਇੰਪੋਰਟੈਂਟ ਕਿ ਹਾਂ ਕੀ ਸਿੱਖਾਂ ਦਾ ਕੀ ਕੁਛ ਐਂਡ ਹਿੰਦੂਆਂ ਦਾ ਐਂਡ ਮੁਸਲਮਾਨਾਂ ਦਾ ਜਿਹੜੇ ਕਿ ਹਿੰਦੂ ਦਲਿਤ ਸੀ ਉਹਨਾਂ ਨਾਲ ਵੀ ਕੀ ਕੁਛ ਹੋ ਰਿਹਾ ਹੈ। ਜੀ I'm sorry Veer ji, I'm not getting you. The thing is like I know कि ये briefing हुई है पर like इन्ने कांग्रेसमैन के सामने इन्ने सबूत पेश किए गए, इन्नी अगवाइयां हुई गई एंड यू सा कि like किस तरह उन्होंने दसिया किस तरह लोग कन्वर्ट हो रहे हैं इंडिया दे विच, चाहे फिर वो ईसाई होन या फिर मुसलमान होन, घर वापसी करके उन्होंने कन्वर्शन हो रही है। पर जिस तरह ये मीटिंग हुई सी तुहानू आई वुड लाइक टू आस्क कि साडे दर्शक पुछदे ने कि इसदा की फायदा होएगा फ्यूचर दे विच सानू, like what will we gain from it? कि जेडे के ਜਿਹੜੀ ਕਮਿਸ਼ਨ ਜਿਹੜੇ ਤਿੰਨ ਆਬਵੀਅਸਲੀ ਯੂਜ਼ਰਸ ਨੇ ਆਲਰੇਡੀ ਕਿਹਾ ਹੈ ਕਿ ਇਹਦੇ ਐਕਸ਼ਨਸ ਲੈਣੇ ਚਾਹੀਦੇ ਨੇ ਔਨ ਏ ਨੈਸ਼ਨਲ ਗਵਰਨਮੈਂਟ। ਜਿਹੜੇ ਕਿ ਤਿੰਨ ਪੈਨਲਿਸਟ ਆਏ ਨੇ ਉਹਨਾਂ ਨੇ ਵੀ ਜਿਹੜੀ ਰੈਕਮੈਂਡੇਸ਼ਨ ਦਿੱਤੀਆਂ, ਆਫ ਕੋਰਸ ਕੋਈ ਫੋਰਸ ਗਵਰਨਮੈਂਟ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਜਿਹੜੇ ਕਿ ਇੰਡੀਆ ਇਸ ਵਿੱਚ ਚਾਹੁੰਦਾ ਆ ਉਹ ਹੈਗਾ ਕਿ ਪਰਮਾਨੈਂਟ ਮੈਂਬਰਸ਼ਿਪ ਔਨ ਦ ਯੂਨਾਈਟਿਡ ਨੇਸ਼ਨ। ਸੋ ਇਹਨਾਂ ਨੇ ਜਿਹੜਾ ਕਿ ਅਫਸੋਸ ਹੈ ਕਿ ਜਦੋਂ ਆਪਾਂ ਸਿੱਖਾਂ ਬਾਰੇ ਇਸ BJP ਗਵਰਨਮੈਂਟ ਨੇ ਕਹਿ ਵੀ ਦਿੱਤਾ ਹੈ ਕਿ ਜਿਹੜੇ ਕਿ ਸਿੱਖਾਂ ਸਲੂਕ ਹੋਏ ਨੇ ਇਹ ਜੈਨੋਸਾਈਡ ਸੀ। ਪਰ ਅਫਸੋਸ ਹੈ ਕਿ ਜਿਹੜੇ ਇੰਡੀਆ ਗਵਰਨਮੈਂਟ ਆਪ ਹੀ ਸਿਗਨੇਟਰੀ ਨਹੀਂ ਹੈਗੇ ਜਿਹੜੇ ਕਿ 1948 ਵਿੱਚ ਜਨੀਵਾ ਕਨਵੈਨਸ਼ਨ ਹੋਈ ਸੀ ਉਹਨੇ ਜੈਨੋਸਾਈਡ। ਸੋ ਇਹਨਾਂ ਦਾ ਇੱਕ ਨੰਬਰ 1 ਰਿਕੁਐਸਟ ਸੀ ਕਿ ਜਦੋਂ ਤੱਕ ਇੰਡੀਆ ਇਹ ਸਿਗਨੇਟਰੀ ਨਹੀਂ ਬਣਦੇ, ਜਦੋਂ ਆਪ ਹੀ ਕਹਿ ਰਹੇ ਕਿ ਹਾਂ ਜੈਨੋਸਾਈਡ ਕੀਤਾ ਗਿਆ ਸੀ ਸਿੱਖਾਂ ਬਾਰੇ, ਮੁਸਲਮਾਨਾਂ ਦਾ ਜੈਨੋਸਾਈਡ ਹੋਇਆ 2002 ਤੇ ਇਹਨਾਂ ਨੂੰ ਇਹ ਪਰਮਾਨੈਂਟ ਮੈਂਬਰਸ਼ਿਪ ਨਹੀਂ ਦੇਣੀ ਚਾਹੀਦੀ। ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਕਿ ਅਮਰੀਕਨ ਗਵਰਨਮੈਂਟ ਰੈਕਗਨਾਈਜ਼ ਐਂਡ ਕੰਡੈਮ ਕਰਨ ਘਰ ਵਾਪਸੀ ਪ੍ਰੋਗਰਾਮ ਜਿਹੜਾ ਕਿ ਇਹਨਾਂ ਨੇ ਰੀਕਨਵਰਸ਼ਨ ਦਾ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਯੂਨਾਈਟਿਡ ਸਟੇਟ ਇਹਨਾਂ ਨੂੰ ਇਹ ਵੀ ਡਿਕਲੇਅਰ ਕੀਤਾ ਜਾਵੇ ਕਿ ਜਿਹੜੇ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ 1984 ਚ, ਇਹ ਜਿਹੜੇ ਕਿ ਜਿਸ ਪਾਸੇ ਜੋ ਕਹਿ ਰਹੇ ਨੇ ਜੈਨੋਸਾਈਡ ਹੋਇਆ ਇਹਨਾਂ ਦੇ ਸਾਰਾ ਕੁਛ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਣਾ ਚਾਹੀਦਾ ਹੈ। ਉਸ ਤੋਂ ਇਲਾਵਾ ਇਹਨਾਂ ਨੂੰ ਅਰਜ ਕਰ ਰਹੇ ਨੇ ਕਿ ਜਿਹੜੇ ਵੀ ਸੈਂਕਸ਼ਨਸ ਹੈਗੇ ਨੇ ਇਸ ਵੇਲੇ ਇੰਡੀਅਨ ਗਵਰਨਮੈਂਟ ਨੇ 250 ਆਰਗੇਨਾਈਜੇਸ਼ਨ ਜਿਹੜੀ ਕਿ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਇੰਡੀਆ ਵਿੱਚੋਂ ਕਿ ਉਹ ਆ ਕੇ ਜਿਹੜੇ ਕਿ ਫੋਰ ਇੰਸਟੈਂਸ ਗ੍ਰੀਨ ਪੀਸ
जी ਸਾਰੇ ਜਾਣਦੇ ਨੇ ਕਿ ਗ੍ਰੀਨ ਪੀਸ ਇੰਨੀ ਚੰਗੀ ਆਰਗੇਨਾਈਜੇਸ਼ਨ ਜਿਹੜਾ ਕਿ ਕਦੀ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ। ਇਟਸ ਆਲਵੇਜ਼ ਫॉर द ਵੈਲਫੇਅਰ। ਹਾਂਜੀ ਉਸ ਤੋਂ ਇਲਾਵਾ ਫੋਰਡ ਫਾਊਂਡੇਸ਼ਨ ਉਹਨਾਂ ਨੂੰ ਬੰਦ ਕੀਤਾ ਹੈ। ਹਾਂਜੀ ਕ੍ਰਿਸਚਨਾਂ ਦੇ ਜੋ ਵੀ ਜੇ ਪੈਸਾ ਜੇ ਭੇਜਦੇ ਨੇ ਉਹ ਸਾਰੇ ਬੰਦ ਕਰਤੇ ਨੇ, ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ। ਇਹ ਵਨ ਆਫ ਦੀ ਅਦਰ ਰეკਮੈਂਡੇਸ਼ਨ ਹੈ ਜੀ। ਐਂਡ ਦ ਲਾਸਟ ਰეკਮੈਂਡੇਸ਼ਨ ਜਿਹੜੇ ਕਹਿ ਰਹੇ ਨੇ ਵੈਰੀ ਇੰਪੋਰਟੈਂਟ ਹੈਗੇ ਕਿ ਜਿੱਥੇ ਅਮਰੀਕਨ ਇੰਡੀਅਨ ਗਵਰਨਮੈਂਟ ਦੂਜਿਆਂ ਨੂੰ ਨਹੀਂ ਆਉਣ ਦਿੰਦਾ, ਪਰ ਇੱਥੋਂ ਕਈ ਹਿੰਦੂਵਤਾ ਵਾਲੇ ਆਰਗੇਨਾਈਜੇਸ਼ਨ ਇੱਥੋਂ ਉੱਥੇ ਪੈਸੇ ਭੇਜ ਰਹੇ ਨੇ, ਮੀਨਿੰਗ ਅਮਰੀਕਾ ਤੋਂ, ਇੰਡੀਆ ਤੋਂ। ਇਹ ਇਨਵੈਸਟ ਕੀਤਾ ਜਾਵੇ ਕਿਤਨਾ ਪੈਸਾ ਜਾ ਰਿਹਾ ਹੈ, ਉਹ ਆਰਗੇਨਾਈਜੇਸ਼ਨ ਨੂੰ ਇੱਥੋਂ ਕਿਤਨਾ ਹੈਲਪ ਕਰ ਰਹੇ ਨੇ। ਓਕੇ ਸੋ ਜਿਹੜੀ ਇਹ ਰეკਮੈਂਡੇਸ਼ਨ ਸੀਆਂ ਇਹ 3 ਜਿਹੜੇ ਕਿ ਕ੍ਰਿਸਚਨ, ਸਿੱਖ, ਮੁਸਲਮਾਨਾਂ ਵੱਲੋਂ ਸੀ ਜੀ। ਜੋ ਯੂਸਫ ਦੀ ਰეკਮੈਂਡੇਸ਼ਨ ਹੈ ਉਹ ਆਬਵੀਅਸਲੀ ਚੱਲ ਰਹੀ ਆ ਕਿ ਇਹ ਕੁਛ ਜਿਹੜਾ ਕਿ ਇਹਨਾਂ ਨੂੰ ਗਵਰਨਮੈਂਟ ਜਦੋਂ ਵੀ ਕੋਈ ਵੀ ਆਰਗੇਨਾਈਜੇਸ਼ਨ ਜਿਹੜੇ ਕਿ ਇੰਡੀਆ ਨਾਲ ਗੱਲਬਾਤ ਹੁੰਦੀ ਆ ਇਹ ਇਸ਼ੂਜ਼ ਉਦੋਂ ਲੈ ਜਾਣ। ਜੇ ਇੰਡੀਆ ਨਹੀਂ ਇਹ ਚੀਜ਼ਾਂ ਤੇ ਆਉਂਦਾ certain treaties should be changed. ਜੀ। well ਵੀਰ ਜੀ ਥੈਂਕ ਯੂ ਸੋ ਮਚ ਫॉर all that information। ਵੀਰ ਸਰ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਸ਼ਾਮ ਨੂੰ ਸਿੱਖ ਕਾਕਸ ਵੱਲੋਂ ਸੇਮ ਹੀ ਕੱਲ ਸ਼ਾਮ ਨੂੰ ਸਿੱਖ ਕਾਕਸ ਵੱਲੋਂ ਐਨੂਅਲ ਡਿਨਰ ਵੀ ਰੱਖਿਆ ਗਿਆ ਸੀ। ਅਚਾਨਕ ਇਸ ਬਾਰੇ ਵੀ ਸਾਨੂੰ ਦੱਸੋ ਕਿ what happened over there, like how was it? ਹਾਂਜੀ, this was our 3rd annual ਜੀ ਡਿਨਰ ਜਿਹੜਾ ਰਿਸੈਪਸ਼ਨ ਸੀ। ਹਾਂਜੀ ਤੇ ਮੋਸਟਲੀ ਜਿਹੜੇ ਆਪਣੇ ਜਿਹੜੇ ਕਿ ਕਾਕਸ ਦੇ ਮੈਂਬਰਸ ਨੇ ਇਸ ਵੇਲੇ ਆਲਮੋਸਟ 50 ਮੈਂਬਰ ਹੈਗੇ ਨੇ, ਮੈਂਬਰਸ ਆਫ ਕਾਂਗਰਸ ਜਿਹੜੇ ਕਿ ਸਿੱਖ ਕਾਕਸ ਦੇ ਹੈਗੇ ਨੇ, ਵਿੱਚ ਰਿਪਬਲਿਕਨਸ ਨੇ, ਡੈਮੋਕ੍ਰੈਟਸ ਨੇ। तो ਇਹ ਰਿਸੈਪਸ਼ਨ ਦਿੱਤੀ ਜਾਏਗੀ ਤਾਂ ਕਿ ਉਹਨਾਂ ਨੂੰ ਆ ਕੇ ਜਿਹੜੇ ਕਿ ਤੋਂ ਲੋਕੋ ਜਾਂ ਅਮਰੀਕਾ ਤੋਂ ਕਈ ਥਾਵਾਂ ਤੋਂ ਸਿੱਖ ਆਏ ਸੀ ਉਹਨਾਂ ਨੂੰ ਮਿਲਣ, ਉਹਨਾਂ ਨਾਲ ਗੱਲਬਾਤ ਹੋਵੇ ਤਾਂ ਕਰਕੇ ਇਹ ਰਿਲੇਸ਼ਨਸ਼ਿਪ ਵਧੇ ਇਸ ਹਿਸਾਬ ਨਾਲ। ਹਾਂਜੀ ਸੋ ਉਹਦੇ ਚ ਘੱਟ ਤੋਂ ਘੱਟ ਕੋਈ 10 ਮੈਂਬਰਸ ਆਏ ਸੀ ਕਿਉਂਕਿ ਪ੍ਰੋਬਲਮ ਇਹ ਹੁੰਦਾ ਕਿ ਜਦੋਂ ਵੋਟਿੰਗ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ। ਸੋ ਆਮ 1-2 ਬੰਦੇ ਵੀ ਆਉਣ ਤੋਂ ਬੜੀ ਵੱਡੀ ਗੱਲ ਹੈ। ਸੋ ਉਸ ਵੇਲੇ 8 ਤੋਂ 10 ਮੈਂਬਰ ਆਏ ਸੀ। ਹਾਂਜੀ ਐਂਡ ਇਸ ਵੇਲੇ ਸਿੱਖਾਂ ਦੇ ਜਿਹੜੇ ਕਿ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਹੈ ਆਲਮੋਸਟ 50 ਬੰਦੇ ਮੈਂਬਰਸ ਆਫ ਕਾਂਗਰਸ ਆਰ ਔਨ ਇਟ ਫਰਮ ਡੈਮੋਕ੍ਰੈਟਸ ਐਂਡ ਰਿਪਬਲਿਕਨ। ਦਿਸ ਇਜ਼ ਅ ਹਿਊਜ ਅਚੀਵਮੈਂਟ ਜੀ। ਬਿਲਕੁਲ ਕਿ ਜੇ ਤੁਸੀਂ ਦੇਖਿਆ ਜਾਵੇ ਕਦੀ ਦੇਖੋ ਤੁਸੀਂ ਕਿ ਆਮ ਜਿਹੜੇ ਕਾਕਸ ਹੁੰਦੇ ਕੋਈ 10-12 ਬੰਦੇ ਹੁੰਦੇ ਨੇ ਜਾਂ ਕਈ ਹੈਗੇ ਨੇ 100 ਹੋਣਗੇ ਪਰ 50 ਬੰਦੇ ਹੋਣੇ ਵੀ ਬਹੁਤ ਵੱਡੀ ਗੱਲ ਹੈ। ਜੀ ਵੀਰ ਜੀ ਥੈਂਕ ਯੂ ਸੋ ਮਚ ਫॉर ऑल दैट ਇਨਫੋਰਮੇਸ਼ਨ। ਵੀਰ ਜੀ ਹੁਣ ਇਸ ਤਰ੍ਹਾਂ ਇੱਕ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।